ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਜਥੇਦਾਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਭੋਗ ਪਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਨਾਨਕਸ਼ਾਹੀ ਕੈਲੰਡਰ ਤੇ ਮੁੜ ਵਿਚਾਰ ਕਰਨ ਦੇ ਬਹਾਨੇ ਨਾਲ ਇੱਕ ਐਸੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਆਰਐਸਐਸ ਦੇ ਸਮਰਥਕਾਂ ਅਤੇ ਕੈਲੰਡਰ ਵਿਰੋਧੀਆਂ ਨੂੰ ਪਾਇਆ ਗਿਆ ਹੈ। ਜ਼ਾਹਰ ਹੈ ਇਸ ਕਮੇਟੀ ਦੀ ਸਿਫਾਰਿਸ਼ ਦੇ ਸਿਰ ਤੇ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਭੋਗ ਪਾਣ ਦਿੱਤਾ ਜਾਵੇਗਾ ਅਤੇ ਹਿੰਦੂ ਕੈਲੰਡਰ ਵਾਪਸ ਲਾਗੂ ਕੀਤਾ ਜਾਵੇਗਾ। ਇਸ ਸੰਬੰਧੀ ਬਹੁਤ ਸਾਰੇ ਸਿੱਖਾਂ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਰੋਸ ਪ੍ਰਗਟਾਇਆ ਹੈ ਕਿਉਂਕਿ ਬਾਹਰ ਬੈਠੇ ਸਾਰੇ ਸਿੱਖ ਮੂਲ ਨਾਨਕਸ਼ਾਹੀ ਕੈਲੰਡਰ 2003 ਤੇ ਹਾਂ ਪੱਖੀ ਰੋਲ ਅਦਾ ਕਰਦੇ ਹਨ। ਵਿਊਅਰਸ, ਅੱਜ ਅਸੀਂ ਇਸ ਮੁੱਦੇ ਅਤੇ ਹੋਰ ਰੀਸੈਂਟ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਦਿੱਲੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਗੱਲ ਕੀਤੀ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਲਾਂਬੇ ਕਰਨ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਬਾਕੀ ਦੇ ਜਥੇਦਾਰਾਂ ਵੱਲੋਂ ਬਣਾਈ ਗਈ ਕਮੇਟੀ ਸੰਬੰਧੀ ਤੁਸੀਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਦੇਖੋ ਜੀ, ਪਹਿਲੀ ਗੱਲ ਤੇ ਹੈਗੀ ਕਿ ਇਹ ਜੋ ਕੁਝ ਕਰ ਰਿਹਾ ਹੈ ਇਸ ਗੱਲ ਦਾ ਦੇਸ਼ਾ ਸਮੁੱਚੇ ਸਿੱਖ ਜਗਤ ਨੂੰ ਕਾਫੀ ਦੇਰ ਤੋਂ ਸੀ ਜੀ। ਜਦ ਤੋਂ ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਨੂੰ ਉਤਾਰਿਆ ਗਿਆ ਸੀ। ਹਾਂਜੀ, ਉਹ ਇਸੇ ਮਕਸਦ ਲਈ ਉਤਾਰਿਆ ਗਿਆ ਸੀ। ਬਿਲਕੁਲ। ਪਰ ਮੈਂ ਹੁਣ ਇਹਨਾਂ ਕੋਲੇ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਇਹ ਦੱਸੋ ਵੀ ਇਤਨਾ ਗੰਭੀਰ ਔਰ ਅਹਿਮ ਮਸਲਾ ਹੋਵੇ, ਅੱਜ ਜਥੇਦਾਰ ਭਾਵੇਂ ਉਹ ਅਕਾਲ ਤਖਤ ਦੇਣ ਤੇ ਭਾਵੇਂ ਉਹ ਕੇਸਗੜ੍ਹ ਸਾਹਿਬ ਦੇਣ ਤੇ ਭਾਵੇਂ ਦਮਦਮਾ ਸਾਹਿਬ ਦੇਣ ਜੀ, ਤੇ ਭਾਵੇਂ ਉਹ ਹੈਗਾ ਪਟਨਾ ਸਾਹਿਬ ਦਾ ਗਿਆਨੀ ਇਕਬਾਲ ਸਿੰਘ, ਇਹ ਦੇਖਣ ਆਪਣੇ ਆਪ ਅੰਦਰ ਝਾਤੀ ਮਾਰਨ ਕਿ ਇਹ ਇਸ ਯੋਗ ਹੈ ਕਿ ਇਤਨਾ ਵੱਡਾ ਫੈਸਲਾ ਕਰ ਲੈਣ। ਜੀ, ਅੱਜ ਅਕਾਲ ਤਖਤ ਦੇ ਜਥੇਦਾਰ ਕੇਸਗੜ੍ਹ ਸਾਹਿਬ ਦੇ ਤੇ ਦਮਦਮਾ ਸਾਹਿਬ ਦੇ ਇਹ ਤਿੰਨੇ ਆਰਜੀ ਹੈਗੇ। ਹਾਂਜੀ, ਇਹ ਪੱਕੇ ਜਥੇਦਾਰ ਨਹੀਂ ਹਾਲ ਤੱਕ ਬਣੇ ਗਏ। ਜੀ, ਜਦ ਇਹ ਆਪ ਆਰਜੀ ਹੈਗੇ ਤਾਂ ਉਹ ਸਿਰਫ ਜਿਹੜੇ ਆਰਜੀ ਜਿੱਥੇ ਕੋਈ ਵੀ ਕਿਸੇ ਵੀ ਪੋਸਟ ਦੁਨੀਆ ਤੇ ਅਗਰ ਕੋਈ ਆਰਜੀ ਹੈਗਾ ਬੰਦਾ ਤੇ ਉਹ ਵੱਡੇ ਫੈਸਲੇ ਨਹੀਂ ਲੈਂਦਾ, ਉਹ ਕੰਮ ਚਲਾਓ ਫੈਸਲੇ ਲੈਂਦਾ ਵੀ ਜਿਤਨਾ ਕੰਮ ਰੁਕੇ ਨਾ ਤੇ ਚੱਲਦਾ ਰਹੇ। ਮੈਨੂੰ ਇਹ ਨਹੀਂ ਸਮਝ ਆ ਰਹੀ ਜੇ ਤੁਸੀਂ ਤੁਹਾਨੂੰ ਹਾਲੇ ਪੱਕੇ ਇੰਨੀ ਦੇਰ ਤੋਂ ਬਾਅਦ ਤੁਹਾਨੂੰ ਹਾਲੇ ਪੱਕਾ ਹੀ ਨਹੀਂ ਕੀਤਾ ਗਿਆ ਜਥੇਦਾਰ ਤੇ ਤੁਸੀਂ ਐਡੇ ਵੱਡੇ ਬਾਕੀ ਹੱਥ ਰੱਖਦੇ। ਹਾਂਜੀ, ਇਹਨਾਂ ਦਾ ਮਤਲਬ ਵੀ ਕੀ ਹੈਗਾ? ਦੂਸਰੀ ਗੱਲ ਇਹ ਹੈਗੀ ਕਿ ਇਹ ਇੱਕ ਤਿੰਨ ਆਰਜੀ ਜਥੇਦਾਰ, ਤੀਸਰਾ ਜਿਹੜਾ ਗਿਆਨੀ ਇਕਬਾਲ ਸਿੰਘ ਵੀ ਬੈਠੇ ਹੋਏ ਨੇ ਜੀ, ਉਹਦਾ ਨਾਂ ਕੀ ਹੈ ਆਪ ਇਹ ਮੰਨ ਰਹੇ ਨੇ। ਸਰਦਾਰ ਅਵਤਾਰ ਸਿੰਘ ਮੱਕੜ ਨੇ ਇੱਕ ਕੱਢੀ ਹੈ ਬਈ ਮੀਟਿੰਗ ਹੈਗੀ ਪੱਟਾ ਸਾਹਿਬ ਕਮੇਟੀ ਦੀ ਤੇ ਜਿਹਦੇ ਵਿੱਚ ਵਿਚਾਰ ਕੀਤਾ ਜਾਏਗਾ ਗਿਆਨੀ ਇਕਬਾਲ ਸਿੰਘ ਦੀ ਬਹਾਲੀ ਬਾਰੇ। ਇਹਦਾ ਮਤਲਬ ਆਪ ਹੀ ਮੰਨ ਕੇ ਇਹਨੂੰ ਹਾਲੇ ਬਹਾਲ ਹੀ ਨਹੀਂ ਹੈਗਾ। ਜਿਹੜਾ ਉੱਥੇ ਜਥੇਦਾਰ ਨਹੀਂ ਹਨ ਉਹਨੂੰ ਕੀ ਸ਼ਾਮਿਲ ਕੀਤਾ ਹੋਇਆ ਜੇ? ਇਹਨਾਂ ਸਾਰੀਆਂ ਗੱਲਾਂ ਨੂੰ ਵੇਖਦੇ ਹੋਏ ਇਹਨਾਂ ਦਾ ਕੋਈ ਹੱਕ ਨਹੀਂ ਰਹਿੰਦਾ ਕਿ ਇਸ ਵਕਤ ਇਤਨੇ ਗੰਭੀਰ ਮਸਲੇ ਦੇ ਉੱਤੇ ਇਹ ਗੱਲ ਕਰ ਸਕਣ। ਗਿਆਨੀ ਇਕਬਾਲ ਸਿੰਘ ਆਰਐਸਐਸ ਨੇ ਸਟੇਜਾਂ ਤੇ ਜਾ ਰਿਹਾ, ਉਹਨਾਂ ਸਟੇਜਾਂ ਤੇ ਜਾ ਕੇ ਜਾ ਰਿਹਾ ਜਿਹਨਾਂ ਸਟੇਜਾਂ ਤੇ ਕਿਹਾ ਗਿਆ ਕਿ ਜਿਹੜੇ ਸਿੱਖ ਆ ਨੇ ਕੌਮਦਾਨ ਨਾਲ ਜੀ ਇਹੋ ਜਿਹੇ ਬੰਦੇ ਨੂੰ ਵਿੱਚ ਬਿਠਾਉਣ ਦੀ ਕੀ ਲੋੜ ਹੈ ਜੀ? ਮੈਂ ਕੱਲ ਗਿਆਨੀ ਗੁਰਬਚਨ ਸਿੰਘ ਨੂੰ ਟੈਲੀਫੋਨ ਕੀਤੀ ਸੀ ਜੀ, ਹੁਣ ਜਵਾਬ ਤੇ ਸਾਰੇ ਹੀ ਦੇ ਦਿੰਦੇ ਹਨ। ਉਲਟੇ ਸਿੱਧੇ ਜਵਾਬ ਤਾਂ ਦਿੱਤੇ ਨਹੀਂ ਸੀ। ਉਹ ਸੁਬਤ ਦੇ ਕਮੇਟੀ ਨੂੰ ਜਦ ਮਈ ਕਮੇਟੀ ਨੂੰ ਚਾਹੀਦੀ ਇਹ ਤਾਂ ਤਾਜ਼ੀ ਚਿੱਠੀ ਹੈ ਜੀ। ਉਹਨਾਂ ਨੇ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਚ ਦੀ ਬਹਾਲੀ ਬਾਰੇ ਵਿਚਾਰ ਕਰ ਰਹੇ ਨੇ ਜੀ। ਜਿਹੜਾ ਬਹਾਲ ਹੀ ਨਹੀਂ ਹੈਗਾ, ਕਿਸਮਿਸ ਹੈਗਾ, ਉਹਨੂੰ ਤੁਸੀਂ ਵਿੱਚ ਬਿਠਾਇਆ ਹੋਇਆ। ਦੇਖੋ, ਦੂਸਰੀ ਗੱਲ ਹੈਗੀ ਇੱਥੇ ਹੈਗੀ ਟੈਕਨੀਕਲੀ ਇਹਨਾਂ ਦੀਆਂ ਗੱਲਾਂ, ਦੂਸਰੀਆਂ ਗੱਲਾਂ ਹੈਗੀਆਂ ਇਹ ਕਾਰਨ ਜੀ ਸੰਤ ਸਮਾਜ ਦੇ ਦੋ ਬੰਦੇ। ਹਾਂਜੀ, ਹੁਣ ਸੰਤ ਸਮਾਜ ਤੇ ਸ਼੍ਰੋਮਣੀ ਕਮੇਟੀ ਇੱਕ ਹੋ ਗਏ ਜੀ। ਮੈਂ ਕਿਹਾ ਜੀ ਜਥੇਦਾਰ ਜੀ ਤੁਸੀਂ ਮੈਨੂੰ ਦੱਸੋ ਸੰਤ ਸਮਾਜ ਕਿਵੇਂ ਦੋ ਤੇ ਸ਼੍ਰੋਮਣੀ ਕਮੇਟੀ ਕਿਵੇਂ ਦੋ? ਹਾਂਜੀ, ਕਹਿੰਦੇ ਜੀ ਉਹ ਸੰਤ ਸਮਾਜ ਦੇ ਵਿੱਚ ਜੀ ਨਾਨਕ ਸਾਹਿਬ ਫਲਾਣਾ ਜਿਹੜੇ ਸਾਰੇ ਹੈਗੇ। ਸ਼੍ਰੋਮਣੀ ਕਮੇਟੀ ਜੇ ਫਿਰ ਗੁਰਦੁਆਰੇ ਗਿਣਨ ਕੋਈ ਵੱਡੇ ਵੱਡੇ ਗੁਰਦੁਆਰੇ ਗਿਣਨ ਤੇ ਉਹ 50 ਬਣ ਜਾਂਦੇ। ਮੈਂ ਕਿਹਾ ਤੀਸਰੀ ਗੱਲ ਜਥੇਦਾਰ ਜੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਜਿਹੜੇ ਅਕਾਲ ਤਖਤ ਦੀ ਮਰਿਆਦਾ ਹੀ ਨਹੀਂ ਹਾਲ ਤੱਕ ਆਪਣੇ ਡੇਰਿਆਂ ਨੂੰ ਲਾਗੂ ਕਰ ਸਕੇ, ਅਕਾਲ ਤਖਤ ਨੂੰ ਮਾਨਤਾ ਹੀ ਨਹੀਂ ਦਿੰਦੇ, ਹਾਂਜੀ, ਉਹਨਾਂ ਨੂੰ ਤੁਹਾਨੂੰ ਜਨਾਬ ਜੀ ਮੀਟਿੰਗ ਬੁਲਾਉਣ ਦਾ ਕੀ ਹੱਕ ਹੈ ਤੇ ਉਹਨਾਂ ਦੀ ਗੱਲ ਸੁਣਨ ਦਾ ਕੀ ਹੱਕ ਹੈਗਾ? ਹਾਂਜੀ, ਕੋਈ ਹੱਕ ਹੈ ਉਹਨਾਂ ਨੂੰ
ਤੁਸੀਂ ਜਿਹੜਾ ਅਕਾਲ ਤਖਤ ਦੇ ਉੱਤੇ ਜਿਹੜੇ ਤੁਸੀਂ ਆਪ ਹੁਕਮਨਾਮਾ ਕੱਢ ਦਿੰਦੇ ਕਹਿੰਦੇ ਇਹਨਾਂ ਨਾਲ ਰੋਟੀ ਬੱਤੀ ਦੀ ਸਾਂਝਾ ਰੱਖੋ ਜੀ, ਇਹਨਾਂ ਨੂੰ ਬੁਲਾਓ ਨਾ ਜੀ, ਅਕਾਲ ਤਖਤ ਤੇ ਆ ਨਹੀਂ ਸਕਦੇ। ਹਾਂਜੀ ਤੇ ਜਿਹੜੇ ਪਿਛਲੇ 60 ਸਾਲ ਤੋਂ ਅਕਾਲ ਤਖਤ ਦੇ ਹੁਕਮ ਨਹੀਂ ਲੱਗਣਾ ਕਰਦੇ ਤੇ ਉਹਨਾਂ ਸ਼ਰੇਆਮ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਕਿਉਂ ਬੁਲਾਉਂਦੇ ਪਏ, ਉਹਨਾਂ ਦੀ ਤੁਸੀਂ ਰਾਏ ਕਿਉਂ ਲੈ ਰਹੇ ਹੋ? ਜੀ ਕੋਈ ਜਵਾਬ ਨਹੀਂ ਹੈ। ਦੇਖੋ ਇਹ ਤਾਂ ਪੂਰੀ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੇ ਫੈਸਲਾ ਕਰ ਲਿਆ ਹੈਗਾ ਬਈ ਸਿੱਖਾਂ ਨੂੰ ਹਿੰਦੂ ਕੌਮ ਦਾ ਅੰਗ ਇਹਨਾਂ ਨੇ ਬਣਾਇਆ ਵੀ ਹੈ ਤੇ ਅੱਗੋਂ ਪੂਰੀ ਤਰ੍ਹਾਂ ਇਹਨਾਂ ਨੇ ਰੱਖ ਕਰ ਦੇਣਾ। ਹਾਂਜੀ ਔਰ ਮੇਰੀ ਇੱਕ ਗੁਜ਼ਾਰਿਸ਼ ਹੈਗੀ ਕਿ ਇਹਨਾਂ ਨੇ ਪੈਸੇ ਦੇ ਜ਼ੋਰ ਨਾਲ, ਤਾਕਤ ਦੇ ਜ਼ੋਰ ਨਾਲ, ਗੁੰਡਾਗਰਦੀ ਦੇ ਜ਼ੋਰ ਨਾਲ, ਸ਼ਰਾਬ ਦੇ ਜ਼ੋਰ ਨਾਲ, ਕਬਾਬ ਦੇ ਜ਼ੋਰ ਨਾਲ ਸਾਰੀਆਂ ਕਮੇਟੀਆਂ ਜਿਹੜੀਆਂ ਨੇ ਆਪਣੇ ਹਵਾਲੇ ਕਰ ਲਈਆਂ ਹਿੰਦੁਸਤਾਨ ਦੇ ਵਿੱਚ। ਜੀ ਹੁਣ ਰਹਿ ਗਏ ਅੱਜ ਅਮਰੀਕਾ, ਕੈਨੇਡਾ, ਹਾਂਜੀ ਯੂਰਪ, ਹਾਂਜੀ ਤੇ ਜਿੱਥੇ ਤੁਸੀਂ ਹੁਣ ਦੇ ਬੱਚੇ ਹੋਏ ਹੋ, ਤੁਹਾਡੇ ਬਗੈਰ ਇਹ ਗਤੀ ਨਹੀਂ ਹੋਣੀ ਸਾਡੀ। ਜੀ ਮੈਂ ਸਾਫ਼ ਗੱਲ ਦੱਸ ਦਿਆਂ ਬਿਲਕੁਲ। ਹਾਂਜੀ ਔਰ ਜਦ ਤੱਕ ਤੁਸੀਂ, ਤੁਹਾਨੂੰ ਚਾਹੀਦਾ ਹੈਗਾ ਕਿ ਤੁਸੀਂ ਈਸਟ ਕੋਸਟ, ਵੈਸਟ ਕੋਸਟ, ਸੈਂਟਰਲ ਕੋਸਟ, ਕੈਨੇਡਾ ਦੇ ਵਿੱਚ, ਟੋਰਾਂਟੋ ਦੇ ਵਿੱਚ, ਵੈਨਕੂਵਰ ਦੇ ਵਿੱਚ ਜੀ ਇਹ ਮੀਟਿੰਗਾਂ ਕਰੋ। ਮੀਟਿੰਗਾਂ ਨਹੀਂ ਹੈ ਕਿ 50 ਬੰਦੇ 100 ਬੰਦੇ, ਵੱਡੇ ਕੱਟ ਕਰਕੇ ਉੱਥੇ ਬੁਲਾਓ, ਉੱਥੇ ਮਤੇ ਪਾਸ ਕਰਕੇ ਦਿਓ। ਜੀ ਇਹ ਭਾਵੇਂ ਕੋਈ ਵੀ ਗੁਰਦੁਆਰਾ ਤੁਹਾਨੂੰ ਬੁਲਾ ਲੈ, ਭਾਵੇਂ ਕੋਈ ਆਪਣੇ ਵਿਆਹ ਸ਼ਾਦੀ ਤੇ ਤੁਹਾਨੂੰ ਬੁਲਾ ਲੈ, ਜੀ ਅਸੀਂ ਤਦ ਤੱਕ ਤੁਹਾਡਾ ਇਹਨਾਂ ਮੁਲਕਾਂ ਦੇ ਬਿਆਨ ਕਰਾਂਗੇ ਜਦ ਤੱਕ ਤੁਸੀਂ ਸਿੱਖੀ ਦੀ ਗੱਲ ਕਰਨ ਤੋਂ ਸਿੱਖੀ ਗੱਲ ਕਰੋਗੇ। ਹਾਂਜੀ ਤੁਸੀਂ ਬਿਕਰਮੀ ਕੈਲੰਡਰ ਦੇ ਨਾਲ ਜੋੜਨ ਦੀ ਗੱਲ ਕਰੋਗੇ, ਅਸੀਂ ਤੁਹਾਡਾ ਇੱਥੇ ਤੁਹਾਡਾ ਸੋਸ਼ਲ ਬਾਈਕਾਟ ਹੈ ਜੀ ਇਹ ਬਾਈਕਾਟ ਕਰੋ, ਤੁਸੀਂ ਬਾਈਕਾਟ ਕਰੋ ਨਾਰਾ ਬਿਲਕੁਲ ਇਹ ਭਾਵੇਂ ਬਾਦਲ ਦਾ ਜਾਂ ਕੋਈ ਵੀ ਲੀਡਰ ਜਾਵੇ, ਹਾਂਜੀ ਉਹਨਾਂ ਸਾਰਿਆਂ ਦਾ ਸੋਸ਼ਲ ਬਾਈਕਾਟ ਕਰੋਗੇ ਤੇ ਇਹ ਸਿੱਧੇ ਹੋਣਗੇ। ਕਿਉਂਕਿ ਇਹ ਮੈਨੂੰ ਇਹ ਗੱਲ ਕਹਿਣ ਤੇ ਮੈਂ ਗੁਰੇਜ਼ ਨਹੀਂ ਕਰਦਾ, ਮੈਨੂੰ ਪਤਾ ਹੈਗਾ ਕਿ ਇਹਨਾਂ ਦੀ ਜਾਨ ਨਿਕਲਦੀ ਹੈ, ਤੁਹਾਡੇ ਡਰਨਾ ਬਗੈਰ ਦੀ ਗੱਲ ਹੀ ਨਹੀਂ ਬਣਦੀ। ਹਾਂਜੀ ਹਾਂਜੀ ਜੀ ਤੀਸਰੀ ਗੱਲ, ਇੱਕ ਗੱਲ ਮੇਰੇ ਹੋਰ ਵੀ ਜਿਹੜੀ ਮੇਰੇ ਜੇਨ ਚਾਹੁੰਦੀ ਵੀ ਹੈਗੀ, ਜੀ ਉਹ ਹੈਗੀ ਕਿ ਅਸਲ ਵਿੱਚ ਇਹ ਲੜਾਈ ਹੈਗੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਤੇ ਗਿਆਨੀ ਗੁਰਬਚਨ ਸਿੰਘ ਦੀ। ਇਹਦੇ ਪਿੱਛੇ ਵੀ ਤਾਰ ਰੱਖਦੀ ਹੈ। ਹਾਂਜੀ ਇਹਨਾਂ ਦੋਵਾਂ ਦੀ ਲੜਾਈ ਨੇ ਇਹ ਸਾਡਾ ਗਿਆਨੀ ਗੁਰਬਚਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਕੀਤੇ ਕੰਮਾਂ ਨੂੰ ਬਿਲਕੁਲ ਪੋਚਾ ਕੇ ਉੱਤੇ ਲਗਾਇਆ, ਕਿਉਂਕਿ ਇਹਨਾਂ ਦੀ ਆਪਸ ਵਿੱਚ ਤੁਲਨਾ ਜਾਰੀ ਹੋ ਗਈ ਸੀ, ਉਹ ਟੁੱਟ ਗਈ, ਹਾਂਜੀ ਉਹ ਰਿਸ਼ਤਾ ਟੁੱਟ ਗਿਆ। ਜੀ ਪਰ ਕਿਉਂਕਿ ਕਸੂਰ ਗਿਆਨੀ ਗੁਰਬਚਨ ਸਿੰਘ ਉਹਨਾਂ ਦੇ, ਇਸ ਲਈ ਇਹ ਉਹਨਾਂ ਨੂੰ ਪਲੀਤਾ ਲਾਣ ਕੇ ਲਗਾਇਆ। ਹਾਂਜੀ ਕਈ ਗੱਲਾਂ ਜਿਹੜੀਆਂ ਬਾਅਦ ਵਿੱਚ ਸਾਰੀਆਂ ਸਾਹਮਣੇ ਆਉਣਗੀਆਂ। ਹਾਂਜੀ ਪਰ ਅਸਲ ਗੱਲ ਹੈਗੀ ਕਿ ਇਹਨਾਂ ਦੇ ਖਿਲਾਫ ਜਹਾਦ ਕਰਨਾ ਚਾਹੀਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਪੂਰੀ ਤਰ੍ਹਾਂ ਟਰਾਲੀ ਨਾਨਕਸ਼ਾਹੀ ਕੈਲੰਡਰ ਮਤ ਸਮਝੋ, ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾੜਾ ਇਹਨਾਂ ਨੇ ਹੋਰ ਸਾਰੇ ਭੋਗ ਪਾੜੇ ਸ਼ੁਰੂ ਕਰਤੇ ਨੇ, ਔਰ ਜਿਹੜੇ ਪਾ ਝਾੜ ਕੇ ਬਿਲਕੁਲ ਜੀ ਇਸ ਬਿਲਕੁਲ ਲਈ ਬੜੇ ਸੁਚੇਤ ਹੋ ਕੇ ਅੱਗੇ ਸਿੱਖ ਕੌਮ ਦੀ ਲੜਾਈ ਜਿਹੜੀ ਸੀ ਹਿੰਦੁਸਤਾਨ ਤੋਂ ਲੜੀ ਜਾਂਦੀ ਸੀ, ਹਾਂਜੀ ਅੱਜ ਸਿੱਖੀ ਦੀ ਬਚਾਉਣ ਦੀ ਲੜਾਈ ਜਿਹੜੀ ਹੈਗੀ ਜੀ ਉਹ ਮੈਂ ਸਮਝਦਾ ਤੁਹਾਨੂੰ ਸੁਕਾਲ ਪ੍ਰੋਗਰਾਮ ਇਹਨਾਂ ਮੁਲਕਾਂ ਚ ਕਈ ਭੇਜਿਆ ਵੀ ਅਖੀਰ ਦੇ ਸਿੱਖੀ ਬਚਾਉਣ ਦੀ ਲੜਾਈ ਜਿਹੜੀ ਹੈ ਇਹਨਾਂ ਮੁਲਕਾਂ ਚ ਸ਼ੁਰੂ ਹੋਏਗੀ, ਔਰ ਤੁਸੀਂ ਕਰਕੇ ਇਹ ਲੀਡ ਲਓਗੇ। ਮੈਂ ਸਮਝਦਾ ਇਹ ਨਾਨਕਸ਼ਾਹੀ ਕੈਲੰਡਰ ਤੇ ਹੋਰ ਵੀ ਸਿੱਖੀ ਸਿਧਾਂਤਾਂ ਦੀ ਅਸੀਂ ਇਹ ਗਰਮੀ ਵੀ ਕਰ ਸਕਾਂਗੇ ਔਰ ਬਚਾ ਵੀ ਸਕਾਂਗੇ। ਜੀ ਮੇਰੀ ਤੇ ਰਾਏ ਜੋ ਤੁਸੀਂ ਸ਼ਹਿਰ ਬਚਾਓ ਜੀ ਔਰ ਵੀਰ ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ, ਤੁਹਾਨੂੰ ਵੀ ਦੱਸਣਾ ਚਾਹੁੰਦੇ ਕਿ ਟਾਈਮ ਟੂ ਟਾਈਮ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਜਾਂ ਪ੍ਰੈਜ਼ੀਡੈਂਟ ਨਾਲ ਹਮੇਸ਼ਾ ਗੱਲਬਾਤ ਕਰਦੇ ਨੇ। ਉਹਨਾਂ ਨੇ ਆਪਣੇ ਲੈਵਲ ਤੇ ਤਾਂ ਬਹੁਤ ਸਾਰੀਆਂ ਲੈਟਰਸ ਲਿਖੀਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ, ਪਰ ਉਹਨਾਂ ਵੱਲੋਂ ਕੋਈ ਵੀ ਇਸ ਸੰਬੰਧੀ ਕੋਈ ਜਵਾਬ ਨਹੀਂ ਆਇਆ। ਸੋ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕ ਨੇ, ਤੁਸੀਂ ਬਹੁਤ ਸੋਹਣਾ ਆਈਡੀਆ ਦਿੱਤਾ ਕਿ ਜਿਹੜੇ ਸਾਡੇ ਦਰਸ਼ਕ ਨੇ ਇਸ ਵੇਲੇ ਸੁਣ ਰਹੇ ਨੇ ਪੂਰੇ ਆਲ ਓਵਰ ਦਾ ਵਰਲਡ, ਉਹ ਆਪਣੇ ਲੈਵਲ ਤੇ ਵੀ ਚਿੱਠੀਆਂ ਭੇਜਣ, ਆਪਣਾ ਰੋਸ ਪ੍ਰਗਟਾਵਾ ਹੈਗਾ ਵਾ ਜਿਹੜਾ ਉਹਨਾਂ ਦੇ ਅੰਦਰ, ਉਹ ਜ਼ਰੂਰ ਸ਼ੇਅਰ ਕਰਨ ਜਥੇਦਾਰ ਅਕਾਲ ਤਖਤ ਸਾਹਿਬ ਨਾਲ। ਇਸੇ ਤਰ੍ਹਾਂ ਆਈ ਥਿੰਕ ਸਾਡਾ ਵੱਖਰੀ ਹੋਂਦ ਜਿਹੜੀ ਆ, ਸਾਡੇ ਪ੍ਰਤੀਕ ਆ ਨਾਨਕਸ਼ਾਹੀ ਕੈਲੰਡਰ ਵਾਪਿਸ ਸ਼ਾਇਦ 2003 ਜਿਹੜਾ ਵਾਪਿਸ ਆ ਜਾਏਗਾ ਹੋਂਦ ਦੇ ਵਿੱਚ। ਸੋ ਆਈ ਥਿੰਕ ਅੱਜ ਤੱਕ ਅਗਰ ਬਚਿਆ ਹੋਇਆ ਨਾ ਜੀ, ਤੇ ਇਹ ਬਚਿਆ ਹੋਇਆ ਤੁਹਾਡੇ ਸਾਰਿਆਂ ਦੇ ਪ੍ਰੈਸ਼ਰ ਕਰਦਾ। ਹਾਂਜੀ ਕਰਨਾ ਨੇ ਕਦਾ ਪੋਪਾਉਣਾ ਸੀ ਬਿਲਕੁਲ ਜੀ। ਤੁਸੀਂ ਘਰ ਬੈਠਿਆ ਜਾਂ ਸਿੰਘ ਸਭਾ ਨੂੰ ਚਿੱਠੀ ਲਿਖ ਦਿੱਤੀ ਜੀ, ਇਹ ਹੈਗੇ ਠਠਿਆਰਾਂ ਦੇ ਬਿੱਲੇ। ਹਾਂਜੀ ਸ਼ੁੱਧ ਪੰਜਾਬੀ ਭਾਵੇਂ ਸਿੰਧੇ ਧੜੇ ਨੇ, ਇਹਨਾਂ ਦੇ ਪਾਣੀ ਨਹੀਂ ਟਿਕਦਾ, ਜੀ ਇਹਨਾਂ ਦਾ ਕੋਈ ਅਸਰ ਨਹੀਂ ਹੈ। ਹਾਂਜੀ ਇਹ ਤਾਂ ਤੁਸੀਂ ਵੱਡੇ ਹਾਲਾਂ ਵਿੱਚ ਮੀਟਿੰਗਾਂ ਕਰਕੇ, ਮਤੇ ਪਾਸ ਕਰਕੇ
और उन्होंने वीडियो आजकल बना के यूट्यूब पे पा के फेसबुक पे पा के मैंने कुछ हाँ जी और एक जिवें पहले मैं अपनी राय दी थी भी मैं बोली जे तुसी ਇਹਦੇ ਛੇੜਖਾਨੀ ਕੀਤੀ ਤੁਸੀਂ ਦੇਖੋ ਨਾ ਨੰਬਰ ਕਿਹੜੇ ਪਾਣੇ ਨੇ जी ਉਹ ਤੇ ਨਿਰਮਲ ਕੀ ਕਰਨਗੇ ਜੀ ਦੱਸੋ ਜੀ ਉਹਨਾਂ ਦਾ ਕੀ ਕੰਮ ਹੈ ਨਿਹੰਗ ਸਿੰਘਾਂ ਦੀ ਜਿੱਥੇ ਬੰਦੇ ਦਾ ਬੰਦਾ ਪਾਣਾ ਜੀ ਹੁਣ ਨਿਹੰਗ ਸਿੰਘਾਂ ਨੂੰ ਕੀ ਪਤਾ ਇਤਨਾ ਚ ਉਹ ਬਹੁਤ ਕੰਬੋਜ ਦਾ ਜਗਰਾਫੀ ਦਾ ਕੀ ਪਤਾ ਜੀ ਇਹ ਤੇ ਜਿਹੜੇ ਨਾ ਚੀਜ਼ਾਂ ਦੇ ਮਾਹਿਰ ਹਨ ਤੁਸੀਂ ਉਹਨਾਂ ਕੋਲ ਪਾਓ ਤੁਸੀਂ हाँ जी ਇਹਨਾਂ ਨੇ ਤਾਂ ਸਿੱਧੀ ਟੀਮ ਬਣਾਤੀ ਗੁਰਚਰਨਜੀਤ ਸਿੰਘ ਨਾਭਾ ਅਨੁਰਾਗ ਸਿੰਘ ਨਿਸ਼ਾਨ ਸਿੰਘ ਨੂੰ ਤਾਂ ਮੈਂ ਨਹੀਂ ਜਾਣਦਾ जी ਮਤਲਬ ਇਹ ਕੀ ਕਰਨਗੇ ਜੀ ਜਿਹੜੇ ਪਹਿਲੇ ਜਿਹੜਾ ਡਾਕਟਰ ਅਨੁਰਾਗ ਸਿੰਘ ਲੁਧਿਆਣਾ ਇਲਾਜ ਤੇ ਉਹਦਾ ਐਫੀਡੇਵਿਟ ਜੇ ਅਸੀਂ ਜਿਹੜਾ ਹਾਈ ਕੋਰਟ ਮਸਲਾ ਪਿਆ ਸੀ ਸਿੱਖ ਦੀ ਪਰਿਭਾਸ਼ਾ ਦਾ ਜੇ ਅਸੀਂ ਨਾ ਵਿੱਚ ਪਏ ਹੁੰਦੇ ਉਸ ਵਕਤ ਇਹਨਾਂ ਦੇ ਡੈਫੀਨੇਸ਼ਨ ਹੀ ਬਦਲਦੀ ਸੀ ਸਿੱਖੀ ਦੀ जी ਇਹ ਜੇ ਬੰਦੇ ਹੈ ਇਹਨੂੰ ਤੁਸੀਂ ਵਿੱਚ ਪਾ ਰਹੇ ਹੋ हाँ जी ਪਰ ਤੁਸੀਂ ਮਤਲਬ ਕਮੇਟੀ ਸਭ ਦੱਸ ਰਹੀ ਹੈਗੀ हाँ ਕਿ जी ਇਹਨਾਂ ਨੇ ਭੋਗ ਪਾਉਣ ਦਾ ਰਿਸ਼ਤਾ ਕਰ ਰਿਹਾ जी ਪਰ ਮੈਂ ਸਮਝਦਾ ਹਾਂ हाँ ਤੇ जी ਸਾਨੂੰ ਇਸ ਗੱਲ ਤੋਂ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ ਪਰ ਘਬਰਾਉਣਾ ਨਹੀਂ ਚਾਹੀਦਾ बिल्कुल ਇਹਨਾਂ ਦਾ ਹੁਣ ਸੋਸ਼ਲ ਬਾਈਕਾਟ ਜਿਹੜਾ ਹੈਗਾ ਕਿ हाँ ਨਹੀਂ जी हाँ जी ਉਹ ਸਾਡਾ ਉਸ ਤੋਂ ਬਗੈਰ ਗੱਲ ਨਹੀਂ ਬਣੇਗੀ जी जी ਇਹਨਾਂ ਨੂੰ बिल्कुल ਸਾਫ਼ ਕਹਿ ਦਿਓ ਬਈ ਅੱਗੇ ਤੁਹਾਡਾ ਸੋਸ਼ਲ ਬਾਈਕਾਟ ਕਰਾਂਗੇ हाँ जी ਅਗਰ ਤੁਸੀਂ ਇਹ ਮੀਟਿੰਗ ਵੀ ਬੁਲਾਈ ਤਾਂ जी ਫੈਸਲੇ ਤੇ ਜਾਣ ਦਿਓ हाँ जी ਇੱਕ ਗੱਲ ਮੈਂ ਫਿਰ ਹੋਰ ਵੀ ਜਥੇਦਾਰ ਸਾਹਿਬ ਨੂੰ ਕਹੀ ਹੈ ਮੈਂ ਕਿਹਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ हाँ जी ਤੁਸੀਂ ਉਹਦੇ ਵਿੱਚ ਤੁਹਾਨੂੰ ਇਹ ਕਹਿਣਾ ਚਾਹੀਦਾ ਸੀ ਕਿ ਇਹ ਜਿਹੜੀ ਫੈਸਲਾ ਹੋਏਗਾ ਇਹ ਸਰਬਸੰਮਤੀ ਦਾ ਹੋਏਗਾ ਬਹੁਤ ਸੰਮਤੀ ਦਾ ਨਹੀਂ ਹੋਏਗਾ हाँ जी ਜਿਹੜੀ ਸਿੱਖ ਰਿਆਇਤ ਮਰਿਆਦਾ ਬਾਰੇ ਕਮੇਟੀ ਬਣੀ ਸੀ 1933-34 ਦੇ ਵਿੱਚ जी ਭਾਵੇਂ ਉਹਨੂੰ 12 ਸਾਲ ਲੱਗੇ ਸਨ ਫੈਸਲਾ ਕਰਦਿਆਂ हाँ जी ਪਰ ਉਸ ਵਕਤ ਵੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਫੈਸਲਾ ਲਿਆ ਸੀ ਵੀ ਇਹ ਸਰਬਸੰਮਤੀ ਨਾਲ ਫੈਸਲਾ ਹੋਣਾ ਬਹੁਤ ਸੰਮਤੀ ਨਾਲ ਨਹੀਂ हाँ जी ਇਹਦੇ ਲਈ ਇਹ ਵੀ ਜਿਹੜੀ ਕਮੇਟੀ ਇਹਨਾਂ ਨੇ ਬਣਾਈ ਹੈ ਜਦੋਂ ਅਸੀਂ ਰਿਜੈਕਟ ਕਰ ਬੈਠੇ ਹਾਂ हाँ जी ਪਰ ਫਿਰ ਵੀ ਇਹਨਾਂ ਨੂੰ ਚਾਹੀਦਾ ਸੀ ਕਿ ਇਹ ਵਿੱਚ ਲਿਖ ਦੇ ਕਿ ਫੈਸਲਾ ਸਰਬਸੰਮਤੀ ਨਾਲ ਹੋਏਗਾ ਭਾਵੇਂ 20 ਸਾਲ ਲੱਗ ਜਾਣ ਤੇ ਭਾਵੇਂ 50 ਸਾਲ ਲੱਗ ਜਾਣ हाँ ਤਾਂ जी ਇਹਨਾਂ ਦੀ ਇਮਾਨਦਾਰੀ ਦੀ ਪੈਸਾ ਭਰ ਜਿਹੜੀ ਸੀ ਨਾ ਗੱਲ ਸਾਹਮਣੇ ਆਣੀ ਸੀ जी ਹੁਣ ਤਾਂ बिल्कुल ਸਾਰੀ ਇਹਨਾਂ ਦੀ ਬੇਈਮਾਨੀ ਜਿਹੜੀ ਸਾਹਮਣੇ ਹਰ ਗੱਲ 'ਚ ਬੇਈਮਾਨੀ ਨਜ਼ਰ ਆ ਰਹੀ ਹੈਗੀ जी बिल्कुल पर- बिल्कुल वीर जी जी ਹਾਂਜੀ ਤੇ ਵੀਰ ਜੀ ਸਾਡਾ ਵਕਤ ਐਕਚੁਅਲੀ ਬ੍ਰੇਕ ਹੋ ਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਰਿਕੁਐਸਟ ਕਰਦੇ ਕਿ ਉਹ ਆਪਣੇ ਲੈਵਲ ਤੇ ਵੀ ਕਿਸੇ ਤਰ੍ਹਾਂ ਪ੍ਰੋਟੈਸਟ ਜਾਂ ਫਿਰ ਆਪਣੇ ਲੈਵਲ ਤੇ ਇਸ ਤਰ੍ਹਾਂ ਚਿੱਠੀਆਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜ਼ਰੂਰ ਭੇਜੋ ਤਾਂ ਕਿ ਇਸ ਉਹਨਾਂ ਤੇ ਪ੍ਰੈਸ਼ਰ ਕਿਸ ਤਰ੍ਹਾਂ ਪਾਇਆ ਜਾਵੇ ਸੋ ਵੀਰ ਜੀ ਥੈਂਕ ਯੂ ਸੋ ਮਚ ਫॉर योर ਟਾਈਮ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Viewers, वक्त हो गया एक छोटे से ब्रेक था. Keep watching News TV 84. We'll be right back after a short break.